ਨੂੰ ਪਿਆਰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਵਿਜ਼ਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 10 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਤੇ ਹਰਜੋਤ ਸਿੰਘ ਜੀ, ਖਬਰਾਂ ਦਾ ਸਿਲਸਿਲਾ ਜੇ ਸ਼ੁਰੂ ਆਪਾਂ ਕਰਦੇ ਜਾਈਏ ਤਾਂ ਅੱਜ ਦੀ ਜਿਹੜੀ ਪਹਿਲੀ ਖਬਰ ਟੈਸਲਾ ਦੇ ਨਾਲ ਸੰਬੰਧਿਤ ਜਿਹੜੀ ਉਹ ਆ ਰਹੀ ਆ। ਕੈਲੀਫੋਰਨੀਆ ਨੇ ਟੈਸਲਾ ਨੂੰ ਕਹਿੰਦੇ ਆ ਵੀ ਸੂ ਕਰ ਦਿੱਤਾ। ਕੱਲ ਆਪਾਂ ਦੱਸ ਰਹੇ ਸੀ ਵੀ ਪਲਾਨ ਕਰ ਰਹੀ ਹੈ ਕੈਲੀਫੋਰਨੀਆ ਟੈਸਲਾ ਨੂੰ ਜਿਹੜਾ ਉਹ ਸੂ ਕਰਨ ਦੇ ਲਈ, ਜਿਹੜਾ ਕਥਿਤ ਤੌਰ ਦੇ ਉੱਤੇ ਉੱਥੇ ਜਿਹੜੀ ਡਿਸਕ੍ਰਿਮੀਨੇਸ਼ਨ ਵਾਪਰੀ ਆ, ਰੇਸ਼ੀਅਲ ਸਲਰਸ ਜਿਹੜੇ ਆ ਉਹ ਉਹਨਾਂ ਦੇ ਪਲਾਂਟ ਦੇ ਵਿੱਚ ਵਰਤੇ ਗਏ ਹੈਗੇ ਆ, ਉਸ ਦੇ ਬਾਬਤ ਹੈਗਾ ਆ। ਸੋ ਇਸ ਜਿਹੜੇ ਕੈਲੀਫੋਰਨੀਆ ਦੇ ਰੈਗੂਲੇਟਰਸ ਆ, ਉਹਨਾਂ ਨੇ ਟੈਸਲਾ ਇੰਕ ਦੇ ਖਿਲਾਫ ਇਹ ਦੋਸ਼ ਲਾਏ ਆ ਵੀ ਜਿਹੜੀ ਇਲੈਕਟ੍ਰਿਕ ਕਾਰ ਮੇਕਰ ਆ, ਉਹਨਾਂ ਨੇ ਜਿਹੜੇ ਕਾਲੇ ਮੂਲ ਦੇ ਇੰਪਲੋਈਜ਼ ਆ, ਉਹਨਾਂ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਕੀਤੀ ਆ ਤੇ ਉਹਨਾਂ ਨੂੰ ਮੌਂਕੀਜ਼ ਜਾਂ ਸਲੇਵਸ ਦੇ ਬਰਾਬਰ ਜਿਹੜਾ ਆ ਉਹ ਆਖਿਆ ਆ। ਇੱਦਾਂ ਦੇ ਜਿਹੜੇ ਕਥਿਤ ਦੋਸ਼ ਇਸ ਟਾਈਮ ਲੱਗੇ ਹੈਗੇ ਆ। ਸੋ ਟੈਸਲਾ ਜਦੋਂ ਤੋਂ ਫਾਊਂਡ ਹੋਈ ਆ ਹੁਣ ਤੱਕ ਇਸ ਦੀ $900 ਬਿਲੀਅਨ ਜਿਹੜੀ ਮਾਰਕੀਟ ਵੈਲਿਊ ਇੱਕ ਹਿਸਾਬ ਦੇ ਨਾਲ ਦੱਸੀ ਜਾਂਦੀ ਹੈਗੀ ਆ ਜੀ। ਸੋ ਟੈਸਲਾ ਦੇ ਦਿਨ ਬੜੇ ਮਾੜੇ ਚੱਲ ਰਹੇ ਆ। ਟੈਸਲਾ ਨੇ ਚੌਥੀ ਵਾਰੀ 2 ਹਫ਼ਤਿਆਂ ਦੇ ਵਿੱਚ ਆਪਣੀਆਂ ਕਾਰਾਂ ਨੂੰ ਰੀਕਾਲ ਕੀਤਾ ਹੈਗਾ। ਇੱਕ ਕਹਿੰਦੇ ਵੀ ਟੈਸਲਾ ਦੀਆਂ ਜਿਹੜੀਆਂ ਇਲੈਕਟ੍ਰਿਕ ਕਾਰਸ ਆ, ਉਹਨਾਂ ਦੇ ਵਿੱਚ ਬੂਮ ਬਾਕਸ ਨਾਮ ਦਾ ਇੱਕ ਫੀਚਰ ਹੈਗਾ ਆ, ਜਿਹੜਾ ਵਾਰਨਿੰਗ ਦਿੰਦਾ ਹੈ ਜਦੋਂ ਪੈਡੈਸਟਰੀਅਨਸ ਰਸਤੇ ਦੇ ਵਿੱਚ ਆ ਜਾਣ, ਤੇ ਉਹਦੇ 'ਚ ਕੋਈ ਨਾ ਕੋਈ ਜਿਹੜਾ ਆ ਡਿਫੈਕਟ ਪਾਇਆ ਗਿਆ ਹੈਗਾ ਆ। ਸੋ ਇਸ ਕਰਕੇ ਟੈਸਲਾ ਨੇ ਜਿਹੜੀਆਂ ਆਪਣੀਆਂ ਕਾਰਾਂ ਆ ਉਹ ਰੀਕਾਲ ਕੀਤੀਆਂ ਹੈਗੀਆਂ। ਸੋ ਟੋਟਲ ਹੁਣ ਤੱਕ ਜੇ ਚਾਰੇ ਰੀਕਾਲਸ ਦੀ ਗਿਣਤੀ ਕਰਦੇ ਜਾਈਏ, 5,78,600 ਕਾਰਾਂ ਰੀਕਾਲ ਹੋ ਚੁੱਕੀਆਂ ਟੈਸਲਾ ਦੀਆਂ। ਜੀ। ਸੋ ਬਹੁਤਾ ਚੰਗਾ ਸਮਾਂ ਜਿਹੜਾ ਕਹਿ ਸਕਦੇ ਹਾਂ ਵੀ ਉਹ ਨਹੀਂ ਜਿਹੜਾ ਉਹ ਹੈਗਾ। ਸੋ ਸੀਟ ਬੈਲਟ ਵਾਰਨਿੰਗ ਵਾਸਤੇ ਵੀ 8 ਲੱਖ ਕਾਰਾਂ ਨੂੰ ਰੀਕਾਲ ਜਿਹੜਾ ਉਹਨਾਂ ਨੇ ਕੀਤਾ ਸੀਗਾ। ਸਵੇਰੇ ਆਪਾਂ ਦੱਸਿਆ ਸੀਗਾ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਵਾਈਲਡ ਫਾਇਰ ਜਿਹੜੀ ਉਹ ਲੱਗੀ ਹੋਈ ਹੈ। ਹਰਜੋਤ ਸਿੰਘ ਜੀ, ਅਜੇ ਫਰਵਰੀ ਦਾ ਮਹੀਨਾ ਆ ਤੇ ਅੱਗਾਂ ਦਾ ਆਲਰੇਡੀ ਵਾਈਲਡ ਫਾਇਰਸ ਆ, ਉਸ ਦਾ ਸੀਜ਼ਨ ਸ਼ੁਰੂ ਹੋ ਚੁੱਕਾ। ਕਿਸੇ ਟਾਈਮ ਦੇ ਉੱਤੇ ਆਪਾਂ ਗਰਮੀਆਂ ਤੋਂ ਬਾਅਦ ਦੇ ਵਿੱਚ ਇਹ ਚੀਜ਼ਾਂ ਦੇਖਦੇ ਹੁੰਦੇ ਸੀਗੇ। ਕੋਸਟਲ ਹੋਮਸ ਦੇ ਨਜ਼ਦੀਕ ਕਹਿੰਦੇ ਆ ਵੀ ਇਹ ਅੱਗ ਲੱਗੀ ਪਈ ਹੈਗੀ ਆ। ਸੋ ਕਹਿੰਦੇ ਵੀ ਅਜੇ ਤਾਂ ਪਤਾ ਨਹੀਂ ਆ ਵੀ ਅੱਗ ਸ਼ੁਰੂ ਕਿੱਦਾਂ ਹੋਈ ਆ। ਔਰੇਂਜ ਕਾਊਂਟੀ ਦੇ ਜਿਹੜੇ ਐਮਰਲਡ ਬੇ ਦਾ ਇਲਾਕਾ ਆ, ਉਸ ਲਗੂਨਾ ਬੀਚ ਦੇ ਨਜ਼ਦੀਕ, ਉੱਥੇ ਇਹ ਜਿਹੜੀ ਅੱਗਾਂ ਲੱਗੀਆਂ। ਤੇ ਕਹਿੰਦੇ ਵੀ ਸੈਂਟਾ ਐਨਾ ਵਿੰਡਸ ਜਿਹੜੀਆਂ ਤੇਜ਼ ਹਵਾਵਾਂ ਜਿਹੜੀਆਂ ਉੱਥੋਂ ਚੱਲ ਰਹੀਆਂ ਆ, ਉਸ ਦੇ ਨਾਲ ਵੀ ਜਿਹੜਾ ਆ ਅੱਗ ਵਧੀ ਆ। ਤੇ ਕਹਿੰਦੇ ਧੂੰਆਂ ਹੀ ਧੂੰਆਂ ਹੋਇਆ ਪਿਆ, ਜਿਹੜਾ ਇੱਕ ਬਹੁਤ ਸੁੰਦਰ ਦ੍ਰਿਸ਼ ਲੋਕਾਂ ਨੂੰ ਉਸ ਸ਼ੋਰ ਲਾਈਨ ਦੇ ਉੱਤੇ ਦੇਖਣ ਨੂੰ ਮਿਲਦੇ ਸੀ, ਉਹ ਵੀ ਇਸ ਟਾਈਮ ਲੁਕੇ ਪਏ ਨੇ। 165 ਏਕੜ ਦੇ ਵਿੱਚ ਇਸ ਟਾਈਮ ਅੱਗ ਜਿਹੜੀ ਉਹ ਲੱਗੀ ਹੋਈ ਆ। ਹਾਲ ਦੀ ਘੜੀ ਜਿਹੜਾ ਕਿਸੇ ਘਰ ਨੂੰ ਨੁਕਸਾਨ ਨਹੀਂ ਪਹੁੰਚਿਆ। ਜੀ ਬਿਲਕੁਲ। ਔਰੇਂਜ ਕਾਊਂਟੀ ਫਾਇਰ ਅਥਾਰਟੀ ਦੇ ਚੀਫ ਬ੍ਰਾਇਨ ਐਨਸੀ ਨੇ ਦੱਸਿਆ ਵੀ ਕੁਝ ਸਮਾਂ ਜਿਹੜਾ ਹਾਈਵੇ ਆ ਉੱਥੇ ਦਾ ਉਹ ਬੰਦ ਵੀ ਰਿਹਾ ਤੇ ਟ੍ਰੈਫਿਕ ਦੀ ਬਹੁਤ ਵੱਡੀ ਪ੍ਰੋਬਲਮ ਰਹੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦਾ ਹਾਈਵੇ 101, ਉਹਦੇ 'ਚ ਇੱਕ ਕਾਰਪੂਲ ਲੇਨ ਹੋਰ ਐਡ ਕਰਨ ਜਾ ਰਹੇ ਹੈਗੇ ਆ। ਇਹ 12 ਫੁੱਟ ਚੌੜੀ ਜਿਹੜੀ ਨਵੀਂ ਕਾਰਪੂਲ ਲੇਨ ਹੋਊਗੀ। ਮਰੀਨ ਕਾਊਂਟੀ ਦੇ ਬਾਰਡਰ ਤੋਂ ਲੈ ਕੇ ਵਿੰਡਸਰ ਤੱਕ ਇਹ ਸਟ੍ਰੈਚ 30 ਮੀਲ ਦਾ ਹੈਗਾ ਆ। ਸੋ ਇਹਦੇ ਵਿੱਚ ਕਿੰਨੇ ਪੈਸੇ ਉਹ ਐਕਸਟਰਾ ਕਾਰਪੂਲ ਦੇ ਹੋਣਗੇ ਇਹ ਹਜੇ ਤੱਕ ਨਹੀਂ ਪਤਾ ਲੱਗਾ, ਪਰ ਮਰੀਨ ਸਨੋਮਾ ਨੈਰੋ ਪ੍ਰੋਜੈਕਟ 20 ਸਾਲ ਹੋ ਗਏ ਇਹਦੇ ਤੇ ਕੰਮ ਕਰਦਿਆਂ ਨੂੰ। ਕਹਿੰਦੇ ਭਈ $754 ਮਿਲੀਅਨ ਇਸ ਪ੍ਰੋਜੈਕਟ ਦੇ ਉੱਤੇ ਖਰਚ ਹੋ ਚੁੱਕੇ ਹੈਗੇ ਆ। ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰੂਸ ਜਿਹੜਾ ਆ ਕਹਿੰਦੇ ਵੀ ਸ਼ਾਇਦ ਜਲਦ ਹੀ ਹਮਲਾ ਕਰ ਸਕਦਾ ਆ। ਇਹ ਬਾਰ-ਬਾਰ ਜਿਹੜੀਆਂ ਗੱਲਾਂ ਆ ਉਹ ਆਪਾਂ ਨੂੰ ਸੁਣਨ ਨੂੰ ਜਿਹੜੀਆਂ ਉਹ ਮਿਲ ਰਹੀਆਂ ਆ। ਕਹਿੰਦੇ ਬੈਲਾਰੂਸ ਦੇ ਵਿੱਚ ਰੂਸ ਨੇ ਜਿਹੜੀਆਂ ਇਸ ਟਾਈਮ ਡਰਿਲ ਜਿਹੜੀਆਂ ਉਹ ਕੀਤੀਆਂ ਹੈਗੀਆਂ ਆ, ਮਤਲਬ ਫੌਜੀ ਅਭਿਆਸ ਕੀਤਾ ਹੈਗਾ ਆ। ਉੱਧਰ ਖਬਰਾਂ ਇਹ ਵੀ ਜਿਹੜੀਆਂ ਸ਼ਾਇਦ ਆ ਰਹੀਆਂ ਸੀਗੀਆਂ ਵੀ ਰਾਸ਼ਟਰਪਤੀ ਬਾਈਡਨ ਉਹ ਕਹਿ ਰਹੇ ਹੈਗੇ ਆ ਵੀ ਭਾਈ ਜਿਹੜੇ ਯੂਕਰੇਨ ਵਾਲੇ ਆ ਸ਼ਾਇਦ ਉੱਥੋਂ ਜਲਦੀ ਜਿਹੜੇ ਉਹ ਕੱਢੇ ਜਾ ਸਕਦੇ ਆ। ਆਲਰੇਡੀ ਜਿਹੜੇ ਕੁਛ ਫੌਜੀ 1700 ਦੇ ਤਕਰੀਬਨ ਜਿਹੜੇ ਹਰਜੋਤ ਸਿੰਘ ਜੀ ਫੌਜੀ ਆ, ਉਹਨਾਂ ਨੂੰ ਉਹ ਉੱਥੇ ਘੱਲਿਆ ਜਾ ਰਿਹਾ ਆ। ਉਹ ਲੜਾਈ ਵਾਸਤੇ ਨਹੀਂ ਘੱਲੇ ਜਾ ਰਹੇ,
ਉਹ ਯੂਕਰੇਨ ਦੇ ਵਿੱਚ ਜਿਹੜੇ ਅਮਰੀਕੀ ਰਹਿੰਦੇ ਆ ਉੱਥੋਂ ਉਹਨਾਂ ਨੂੰ ਸੁਰੱਖਿਅਤ ਕੱਢਣ ਦੇ ਲਈ ਜਿਹੜੀ ਆ ਉਹ ਇਸ ਟਾਈਮ ਘੱਲੇ ਗਏ ਹੈਗੇ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਹੈਗਾ ਆ। ਵਲਾਦੀਮੀਰ ਪੁਤਿਨ ਵੀ ਇਸ ਟਾਈਮ 1 ਇੰਚ ਵੀ ਪਿੱਛੇ ਹਟਣ ਨੂੰ ਜਿਹੜਾ ਉਹ ਤਿਆਰ ਨਹੀਂ ਆ। ਯੂਰਪ ਦੇ ਵਿੱਚ ਪੂਰਾ ਜ਼ੋਰ ਇਸ ਟਾਈਮ ਲੱਗਾ ਹੋਇਆ ਵੀ ਇਸ ਦਾ ਕੋਈ ਨਾ ਕੋਈ ਕੂਟਨੀਤਿਕ ਹੱਲ ਜਿਹੜਾ ਉਹ ਲੱਭ ਲਿਆ ਜਾਵੇ। ਪਰ ਰੂਸ ਲਗਾਤਾਰ ਆਪਣੇ ਜਿਹੜੇ ਫੌਜੀ ਅਭਿਆਸ ਆ ਉਹਨਾਂ ਨੂੰ ਤੇਜ਼ ਹੀ ਜਿਹੜਾ ਉਹ ਕਰ ਰਿਹਾ ਹੈਗਾ ਆ। ਲੱਗਦਾ ਨਹੀਂ ਇਹ ਗੱਲ ਜਿਹੜੀ ਕਿਤੇ ਹਾਲ ਦੀ ਘੜੀ ਟਲਣ ਵਾਲੀ ਆ। ਜੀ। ਸਾਲਾਂ ਦੀ। ਜੀ, ਜੀ, ਬਿਲਕੁਲ। ਤੇ ਹਰਜੀਤ ਸਿੰਘ ਜੀ ਅਗਲੀ ਜਿਹੜੀ ਆਪਾਂ ਖਬਰ ਕਰਦੇ ਜਾਈਏ, ਵਾਈਟ ਹਾਊਸ ਦੇ ਡਾਕੂਮੈਂਟਸ ਦੇ ਨਾਲ ਜਿਹੜੀ ਛੇੜਛਾੜ ਕੀਤੀ ਗਈ ਹੈ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਵੱਲੋਂ ਜਦੋਂ ਉਹ ਜਾ ਰਹੇ ਸੀ। ਕਹਿੰਦੇ ਵੀ ਹੁਣ ਇੱਕ ਬੁੱਕ ਦੇ ਵਿੱਚ ਇਹ ਕਥਿਤ ਤੌਰ ਦੇ ਉੱਤੇ ਦਾਅਵਾ ਆ ਵੀ ਉਹਨਾਂ ਦੇ ਕੁਝ ਡਾਕੂਮੈਂਟ ਤਾਂ ਜਿਹੜੇ ਟਾਇਲਟ ਦੇ ਵਿੱਚ ਵੀ ਜਿਹੜੇ ਫਲੱਸ਼ ਕਰ ਦਿੱਤੇ, ਜਿਸ ਦਾ ਜਵਾਬ ਜਿਹੜੇ ਆ ਸਾਬਕਾ ਰਾਸ਼ਟਰਪਤੀ ਨੇ ਇਹ ਕਿਹਾ ਆ ਵੀ ਨਹੀਂ, ਇੱਦਾਂ ਦਾ ਕੋਈ ਕੰਮ ਨਹੀਂ ਹੋਇਆ। ਕਾਗਜ਼ ਪਾੜੇ ਹੋਏ ਸੀ, ਬਹੁਤ ਸਾਰੇ ਡਾਕੂਮੈਂਟਸ ਉਹਨਾਂ ਨੇ ਨੈਸ਼ਨਲ ਆਰਕਾਈਵਜ਼ ਦੇ ਵਿੱਚ ਜਿਹੜੇ ਉਹ ਨਹੀਂ ਦਿੱਤੇ। ਇਸ ਦੇ ਬਾਬਤ ਨੈਸ਼ਨਲ ਆਰਕਾਈਵ ਨੇ ਕਿਹਾ ਆ ਡਿਪਾਰਟਮੈਂਟ ਆਫ ਜਸਟਿਸ ਨੂੰ ਵੀ ਭਾਈ ਇਸ ਦਾ ਤੁਸੀਂ ਜਿਹੜਾ ਆ ਇਨਵੈਸਟੀਗੇਸ਼ਨ ਜਿਹੜੀ ਉਹ ਹੁਣ ਕੀਤੀ ਜਾਵੇ। ਮਾਰ-ਆ-ਲਾਗੋ ਦੇ ਵਿੱਚ ਬਹੁਤ ਜ਼ਿਆਦਾ ਕਲਾਸੀਫਾਈਡ ਡਾਕੂਮੈਂਟਸ ਲੈ ਕੇ ਜਾਂਦੇ ਰਹੇ ਹੈਗੇ ਆ। ਇਸ ਦੇ ਜਿਹੜੇ ਦਾਅਵੇ ਪਹਿਲੋਂ ਕੀਤੇ ਜਾਂਦੇ ਰਹੇ ਆ। ਹੁਣ ਕਹਿੰਦੇ ਆ ਵੀ ਇੱਕ ਹੋਰ ਦਸਤਾਵੇਜ਼ ਸਾਹਮਣੇ ਆਇਆ ਆ ਜਿਸ ਦੇ ਵਿੱਚ ਇਹ ਪਤਾ ਲੱਗਦਾ ਵੀ ਟੌਪ ਸੀਕ੍ਰੇਟ ਲੈਵਲ ਕਲਾਸੀਫਾਈਡ ਇਨਫੋਰਮੇਸ਼ਨ ਮਾਰ-ਆ-ਲਾਗੋ ਉਹਨਾਂ ਦਾ ਜਿਹੜਾ ਪਰਸਨਲ ਆਪਣਾ ਰਿਜ਼ੋਰਟ ਹੈਗਾ ਆ ਟਰੰਪ ਹੁਣਾਂ ਦਾ, ਜਿੱਥੇ ਉਹਨਾਂ ਨੇ ਬਹੁਤ ਜ਼ਿਆਦਾ ਗੋਲਫ ਖੇਡਦੇ ਰਹੇ ਆ। ਛੁੱਟੀਆਂ ਉਹਨਾਂ ਨੇ ਬਹੁਤ ਜਿਹੜੀਆਂ ਉੱਥੇ ਬਿਤਾਈਆਂ ਸੀਗੀਆਂ ਵੀ ਉੱਥੇ ਉਹ ਵੀ ਜਿਹੜਾ ਆ ਉਹਨਾਂ ਨੂੰ ਦਿਖਿਆ ਸੀਗਾ। ਸੋ ਹੁਣ ਇੱਕ ਨਵਾਂ ਵਿਵਾਦ ਸਾਬਕਾ ਰਾਸ਼ਟਰਪਤੀ ਦੇ ਨਾਲ ਇਹ ਫਿਰ ਜਿਹੜਾ ਹੁਣ ਜੁੜ ਗਿਆ ਆ। ਤੇ ਇਹ ਪਹਿਲੀ ਵਾਰੀ ਸ਼ਾਇਦ ਹੋ ਰਿਹਾ ਵੀ ਨੈਸ਼ਨਲ ਆਰਕਾਈਵਜ਼ ਨੇ ਖੁਦ ਕਿਹਾ ਹੋਵੇ ਡਿਪਾਰਟਮੈਂਟ ਆਫ ਜਸਟਿਸ ਨੂੰ ਇਸ ਇਨਵੈਸਟੀਗੇਸ਼ਨ ਕਰਨ ਦੇ ਲਈ ਵੀ ਦੇਖੋ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਆ ਉਹਨਾਂ ਨੇ ਡਾਕੂਮੈਂਟਸ ਦੇ ਨਾਲ ਜਾਂਦੇ ਜਾਂਦੇ ਕੀਤਾ ਕੀ ਆ। ਇਹ ਬਹੁਤ ਮਾੜੀ ਗੱਲ ਹੋਊਗੀ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਜੇ ਇਹ ਵਾਕਿਆ ਜਿਹੜੀ ਇਸ ਦੇ ਵਿੱਚ ਸੱਚਾਈ ਜਿਹੜੀ ਉਹ ਨਿਕਲਦੀ ਹੈਗੀ ਆ। ਨੂੰ ਸੰਨ 2022 ਦਾ ਅਮਰੀਕਨ ਮੋਜ਼ੈਕ ਜਰਨਲਿਜ਼ਮ ਦਾ ਪ੍ਰਾਈਜ਼ ਮਿਲਿਆ ਹੈਗਾ। ਉਸਨੇ ਜਿਹੜਾ ਆ ਸਨਮਈਕੀਨ ਵੈਲੀ ਦੇ ਵਿੱਚ ਐਗਰੀਕਲਚਰ ਦੇ ਉੱਤੇ ਬਹੁਤ ਕੰਮ ਕੀਤਾ, ਖਾਸ ਕਰਕੇ ਪੰਜਾਬੀ ਸਿੱਖ ਕਮਿਊਨਿਟੀ ਦੇ ਉੱਤੇ। ਕਹਿੰਦੇ ਵੀ ਪੰਜਾਬੀ ਸਿੱਖ ਕਮਿਊਨਿਟੀ ਐਗਰੀਕਲਚਰ ਦੇ ਵਿੱਚ ਪਿਛਲੇ 90 ਸਾਲਾਂ ਤੋਂ ਹੈਗੀ ਆ। ਸੋ ਕਹਿੰਦਾ ਵੀ ਮੈਂ ਗ੍ਰਿਊ ਅਪ ਵੀ ਕੈਲੀਫੋਰਨੀਆ ਦੇ ਫ੍ਰਿਜ਼ਨੋ ਏਰੀਏ 'ਚ ਹੀ ਹੋਇਆ। ਸਿੱਖ ਮੇਰੇ ਜਿਹੜੇ ਫਰੈਂਡ ਸੀ ਜਿਹੜੇ ਫਾਰਮਰਸ ਹੈਗੇ ਉਹਨਾਂ ਦੇ ਏਰੀਏ 'ਚ, ਪਰ ਜਿਹੜੀ ਸਟੋਰੀ ਹਜੇ ਤੱਕ ਲੋਕਾਂ ਨੂੰ ਬਾਹਲੀ ਪਤਾ ਨਹੀਂ ਸੀ ਵੀ ਕੀ ਜਿਹੜੀ ਸਿਚੁਏਸ਼ਨ ਆ। ਕਹਿੰਦੇ ਸਟੋਰੀ ਔਨ ਇਮੀਗ੍ਰੈਂਟ ਫਾਰਮਰਸ ਨਿਊਯਾਰਕ ਟਾਈਮਜ਼ 'ਚ 2021 'ਚ ਉਸਨੇ ਇਹ ਛਾਪੀ ਸੀ ਤੇ ਉਸ ਦੇ ਬਾਅਦ ਉਸ ਨੂੰ ਇਹ ਜਿਹੜਾ ਇਨਾਮ ਮਿਲਿਆ $1 ਲੱਖ ਦਾ ਜਿਹੜਾ ਇਨਾਮ ਉਸ ਨੂੰ ਮਿਲਿਆ ਹੈਗਾ ਆ ਐਜ਼ ਏ ਫ੍ਰੀਲਾਂਸ ਜਰਨਲਿਸਟ ਵਰਕ ਦੇ ਲਈ। ਜੀ, ਜੀ, ਚਲੋ ਬਹੁਤ ਵਧੀਆ ਜਿਹੜੀ ਇਹ ਗੱਲ ਹੈਗੀ ਆ। ਤੇ ਹਰਜੋਤ ਸਿੰਘ ਜੀ ਖੇਤੀਬਾੜੀ ਦੀ ਗੱਲ ਕਰਦੇ ਸੀ। ਅੱਜ ਜਿਹੜਾ ਟਲੈਰੀ ਦੇ ਵਿੱਚ ਵਰਲਡ ਐਗ ਐਕਸਪੋ ਤੇ ਜੀ, ਜਿਹੜੇ ਅਸੀਂ ਪਹੁੰਚੇ ਬਿਲਕੁਲ ਹੋਏ ਕਹਿੰਦੇ ਸੀਗੇ। ਤੁਸੀਂ ਉੱਥੇ ਜਾ ਕੇ ਆਏ ਆ ਤੇ ਜੰਮਦੂਤਾਂ ਵਰਗੇ ਟਰੈਕਟਰ ਸੀਗੇ ਉੱਥੇ। ਤੁਸੀਂ ਹੁਣ ਹਰਜੋਤ ਸਿੰਘ ਜੀ ਏਦਾਂ ਆ ਵੀ ਉਹਨਾਂ ਟਰੈਕਟਰਾਂ ਦੇ ਮੋਹਰੇ ਤਾਂ ਆਪਾਂ ਬੌਣੇ ਜਿਹੇ ਜਾਪਦੇ, ਉਹਨਾਂ ਦੇ ਟਾਇਰ ਹੀ ਜਿਹੜੇ ਆ ਜੀ, ਉਹ ਆਪਣੇ ਦੇ ਨਾਲੋਂ ਜਿਹੜੇ ਉਹ ਵੱਡੇ ਸੀਗੇ। ਹੁਣ ਏਦਾਂ ਆ ਹਰਜੋਤ ਸਿੰਘ ਜੀ ਵੀ ਇੱਥੇ ਹਜ਼ਾਰਾਂ ਹੀ ਕਿੱਲਿਆਂ ਦੀ ਜਿਹੜੀ ਖੇਤੀ ਆ ਉਹ ਤੇ ਕੁਛ ਕੁ ਲੋਕ ਹੀ ਜਿਹੜੇ ਕਰਦੇ ਆ ਤੇ ਉਹ ਕਰਨ ਦੇ ਲਈ ਵੀ ਸੌਖੀ ਹੋ ਜਾਵੇ ਤੇ ਸਮਾਂ ਜਿਹੜਾ ਉਹ ਬਚੇ ਉਸ ਦੇ ਲਈ ਜਿਹੜਾ ਆ ਉਹ ਆਪਾਂ ਦੇਖ ਰਹੇ ਆ ਵੀ ਇਹ ਹੁਣ ਮਸ਼ੀਨਾਂ ਆ ਬਹੁਤ ਤਗੜੀਆਂ ਜਿਹੜੀਆਂ ਉਹ ਬਣਦੀਆਂ ਜਾ ਰਹੀਆਂ ਆ। ਸੋ ਵਰਲਡ ਐਗ ਐਕਸਪੋ ਹਰ ਸਾਲ ਟਲੈਰੀ ਦੇ ਵਿੱਚ ਜਿਹੜੀ ਉਹ ਹੁੰਦੀ ਆ। ਸੋ ਉੱਥੇ ਤਾਂ ਇਸ ਹਿਸਾਬ ਦੇ ਨਾਲ
ਨਵੇਂ-ਨਵੇਂ ਜਿਹੜੇ ਉਪਕਰਨ ਆ ਉਹ ਦੇਖਣ ਨੂੰ ਮਿਲਦੇ ਆ। ਇਲੈਕਟ੍ਰਿਕ ਜਿਹੜਾ ਕ੍ਰੌਪ ਡਸਟਰ ਆ ਉਹ ਜਿਹੜਾ ਇਸ ਵਾਰ ਉੱਥੇ ਦੇਖਿਆ ਆ। ਜੀ, ਡਰੋਨ ਦੇ ਨਾਲ ਸੇਬ, ਆੜੂ, ਪੀਚ ਉਹਨਾਂ ਨੂੰ ਲਾਉਣਾ, ਉਹਦੇ ਮੂਹਰੇ ਸਕਸ਼ਨ ਕੱਪ ਜਿਹੜਾ ਉਹ ਲੱਗਿਆ ਹੋਇਆ ਆ, ਉਸ ਦਾ ਉਹਨਾਂ ਨੇ ਉੱਥੇ ਮੁਜ਼ਾਹਰਾ ਵੀ ਕੀਤਾ ਸੀਗਾ। ਉਹਨਾਂ ਨੇ ਦਿਖਾਇਆ ਸੀਗਾ ਪ੍ਰੋਟੋਟਾਈਪ। ਇਜ਼ਰਾਈਲ ਦੀ ਇੱਕ ਕੰਪਨੀ ਆ ਉਹ ਉੱਥੇ ਆਈ ਸੀਗੀ। ਜੀ। ਸੋ ਉਹ ਉੱਦਾਂ ਦੀਆਂ ਚੀਜ਼ਾਂ ਜਿਹੜੀਆਂ ਉੱਥੇ ਦੇਖੀਆਂ ਗਈਆਂ। ਲਾਈਵ ਸਟਾਕ ਦੇ ਨਾਲ ਸੰਬੰਧਿਤ, ਗਾਵਾਂ ਦੀ ਡੇਅਰੀ ਦੇ ਨਾਲ, ਉਹ ਸਾਰੀਆਂ ਚੀਜ਼ਾਂ ਦੇ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਉੱਥੇ ਚੀਜ਼ਾਂ ਸੀਗੀਆਂ। ਪਰ ਇਹ ਦੇਖਣ ਵਾਲੀ ਚੀਜ਼ ਆ, 3 ਦਿਨਾਂ ਦਾ ਇਹ 3 ਰੋਜ਼ਾ ਜਿਹੜਾ ਇਹ ਮੇਲਾ ਹੁੰਦਾ ਆ, ਜਿਹੜਾ ਐਗਰੀਕਲਚਰ ਮੇਲਾ ਹੁੰਦਾ ਆ, ਐਕਸਪੋ, ਐਕਸਪੋ ਜਿੱਦਾਂ ਜਿਹੜਾ ਆਪਾਂ ਕਹਿ ਹੁੰਦਾ ਆ। ਦਿੰਦੇ ਕਿਸਾਨੀ ਮੇਲਾ, ਇਸ ਤੋਂ ਐਗਰੀਕਲਚਰ ਐਕਸਪੋ ਇਹਨੂੰ ਕਿਹਾ ਜਾਂਦਾ ਹੈ। ਜੀ, ਜੀ, ਬਿਲਕੁਲ ਜੀ। ਸੋ ਪਹਿਲੋਂ ਮੈਨੂੰ ਉੱਥੇ ਮਿਲੇ ਕੁਛ ਲੋਕ, ਉੱਥੇ ਹੋਰ ਦੱਸਦੇ ਸੀ, ਕਹਿੰਦੇ ਪਹਿਲੋਂ ਇਹਨੂੰ ਇਕੱਲਾ ਐਗਰੀਕਲਚਰ ਮੇਲਾ ਹੀ ਆਖਿਆ ਜਾਂਦਾ ਸੀਗਾ। ਸੋ ਹੁਣ ਕਹਿੰਦੇ ਵੀ ਬਾਅਦ ਦੇ ਵਿੱਚ ਦੂਰੋਂ ਨੇੜਿਓਂ ਵੱਖ-ਵੱਖ ਮੁਲਕਾਂ ਦੇ ਵੀ ਲੋਕ ਜਿਹੜੇ ਆਉਣ ਲੱਗ ਗਏ। ਉਹ ਵੀ ਆਪਣੀਆਂ ਚੀਜ਼ਾਂ ਜਿਹੜੀਆਂ ਉੱਥੇ ਵੇਚਣ ਦੇ ਲਈ ਆਉਂਦੇ ਸੀਗੇ। ਉਸ ਤੋਂ ਬਾਅਦ ਦੇ ਵਿੱਚ ਇਹਨੇ ਵਰਲਡ ਐਗ ਐਕਸਪੋ ਜਿਹੜਾ ਇਸ ਦਾ ਨਾਮ ਜਿਹੜਾ ਉਹ ਰੱਖ ਲਿਆ ਸੀਗਾ। ਸੋ ਕਾਫੀ ਲੋਕ ਸੀਗੇ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਦੂਰੋਂ ਨੇੜਿਓਂ ਆਏ ਸੀਗੇ। ਹੁਣ ਇਹ ਜਿਹੜਾ ਇਲਾਕਾ ਹੈਗਾ ਆ, ਇਹ ਖੇਤੀਬਾੜੀ ਦੇ ਨਾਲ ਹੀ ਜਿਹੜਾ ਚੱਲਦਾ ਹੈ। ਐਗਰੀਕਲਚਰ ਕੈਪੀਟਲ ਆਫ ਜਿਹੜੀ ਕੈਲੀਫੋਰਨੀਆ ਇਹ ਹੈਗੀ ਆ। ਸੋ ਬਹੁਤ ਸਾਰੇ ਨਵੇਂ ਜਿਹੜੇ ਪ੍ਰੋਡਕਟਸ ਆ ਉਹ ਉੱਥੇ ਆਪਾਂ ਦੇਖਣ ਨੂੰ ਮਿਲੇ। ਇੱਥੋਂ ਤੱਕ ਕਿ ਪੁਰਾਣੇ ਟਰੈਕਟਰ ਵੀ ਜਿਹੜੇ ਆ ਉਹ ਵੀ ਉੱਥੇ ਜਿਹੜੇ ਉਹ ਸੀਗੇ। ਸੋ ਬਹੁਤ ਸਾਰੀਆਂ ਅਸੀਂ ਉੱਥੇ ਕਵਰੇਜ ਜਿਹੜੀ ਕੀਤੀ ਆ। ਆਉਣ ਵਾਲੇ ਦਿਨਾਂ 'ਚ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ YouTube ਦੇ ਉੱਤੇ ਉਹ ਤੁਹਾਨੂੰ ਪੋਸਟ ਵੀ ਕਰਾਂਗੇ। ਕੁਛ ਤੁਹਾਨੂੰ ਉੱਥੋਂ ਲਾਈਵ ਕਵਰੇਜ ਵੀ ਜਿਹੜੀ ਆ ਉਹ ਦਿਖਾਈ ਵੀ ਜਿਹੜੀ ਉਹ ਸੀਗੀ। ਸੋ ਆਉਣ ਵਾਲੇ ਦਿਨਾਂ 'ਚ ਜ਼ਰੂਰ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube ਦੇ ਨਾਲ ਜੁੜੇ ਰਹਿਓ ਤੇ ਉੱਥੇ ਤੁਹਾਨੂੰ ਇਸ ਦੇ ਬਾਬਤ ਜਿਹੜੀਆਂ ਉਹ ਚੀਜ਼ਾਂ ਆ ਦਿਖਾਈਆਂ ਜਾਣਗੀਆਂ। ਅਗਲੇ ਸਾਲ ਟਰਾਈ ਕਰਾਂਗੇ ਵੀ ਅਸੀਂ ਸਾਰੇ ਦਿਨ ਉੱਥੇ ਜਾ ਕੇ ਤੁਹਾਨੂੰ ਜਿਹੜਾ ਉਹ ਦਿਖਾਇਆ ਜਾਂਦਾ ਰਵੇ। ਸੋ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਕਹਿ ਲਓ ਵੀ ਬਹੁਤ ਵੱਡੇ ਏਰੀਏ ਦੇ ਵਿੱਚ, ਟਲੈਰੀ ਦੇ ਵਿੱਚ ਇਹ ਜਿਹੜਾ ਮੇਲਾ ਆ ਹਰ ਸਾਲ ਲੱਗਦਾ ਜੀ। ਹੈਗਾ ਸੋ ਆ। ਬਿਲਕੁਲ ਬਹੁਤ ਸਾਰੀ ਟੈਕਨੋਲੋਜੀ ਜਿਹੜੀ ਆ ਐਗਰੀਕਲਚਰ 'ਚ ਚੇਂਜ ਹੋ ਰਹੀ ਆ। ਆਈਟੀ ਰੋਬੋਟਸ ਜਿਹੜੇ ਆ, ਕਹਿੰਦੇ ਵੀ ਜਿਹੜੇ ਖੇਤਾਂ ਦੇ ਵਿੱਚ ਕਿਸ ਤਰ੍ਹਾਂ ਉਹ ਪੈਸਟ ਪੋਪੂਲੇਸ਼ਨ ਨੂੰ ਰਿਮੂਵ ਕਰੂਗੇ, ਕਿਸ ਤਰ੍ਹਾਂ ਉਹਨਾਂ ਨੇ ਡਾਟਾ ਇਕੱਠਾ ਕਰਨਾ ਕ੍ਰੌਪਸ ਪਰਫਾਰਮੈਂਸ ਦਾ। ਸੋ ਇਦਾਂ ਦਾ ਜਿਹੜਾ ਸਮਾਨ ਉੱਥੇ ਨਵਾਂ ਆਇਆ ਸੀ। ਬਿਲਕੁਲ, ਇੱਕ ਚੀਜ਼ ਜਿਹੜੀ ਉੱਥੇ ਦੇਖੀ ਤੇ ਜਿਹੜੇ ਲੋਕ ਉਹ ਕਹਿ ਰਹੇ ਸੀਗੇ, ਉਹਦੇ ਵਿੱਚ ਹਰਜੋਤ ਸਿੰਘ ਜੀ ਇਹ ਸੀਗਾ ਵੀ ਲੇਬਰ ਸ਼ਾਰਟੇਜ ਉਹ ਜੀ, ਬਹੁਤ ਵੱਡਾ ਜਿਹੜਾ ਉੱਥੇ ਮੁੱਦਾ ਸੀਗਾ। ਲੇਬਰ ਸ਼ਾਰਟੇਜ ਨੂੰ ਹੱਲ ਕਰਨ ਦੇ ਲਈ ਆਟੋਮੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਉਹ ਜ਼ੋਰ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਜਿਹੜਾ ਉਹ ਬਹੁਤ ਜ਼ਿਆਦਾ ਜ਼ੋਰ ਹੈ ਇਸ ਟਾਈਮ ਹੈਗਾ ਆ। ਬਹੁਤ ਸਾਰੀਆਂ ਐਪਸ ਮੈਨੇਜ ਕਰਨ ਦੇ ਲਈ ਹਰ ਤਰ੍ਹਾਂ ਦਾ ਜਿਹੜਾ ਸਮਾਨ ਸੀ। ਇੱਥੋਂ ਤੱਕ ਕਿ ਇੰਡੀਆ ਦੀ ਇੱਕ ਕੰਪਨੀ ਵੀ ਜਿਹੜੀ ਉਹ ਉੱਥੇ ਹਰਜੋਤ ਸਿੰਘ ਜੀ ਆਪਣਾ ਮਸ਼ੀਨਾਂ ਜਿਹੜੀਆਂ ਉਹ ਲੈ ਕੇ ਪਹੁੰਚੀ ਹੋਈ ਸੀਗੀ। ਜੀ, ਸੋ ਉਹ ਦੇਖੋ ਇਹ ਜ਼ਰੂਰ ਆ। ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਤੁਹਾਨੂੰ ਮੌਕਾ ਲੱਗੇ ਨਾ ਹੁਣ, ਤੇ ਫਿਰ ਤੁਹਾਨੂੰ ਅਸੀਂ ਜ਼ਰੂਰ ਇਹੀ ਕਹਿੰਦੇ ਆ ਵੀ ਆ ਕੇ ਜਿਹੜਾ ਉਹ ਤੁਸੀਂ ਜਿਹੜਾ ਵੀ ਕੋਈ ਇਰਦ-ਗਿਰਦ ਇੱਥੇ ਰਹਿੰਦਾ ਆ, ਇਹ ਵਰਲਡ ਐਗ ਐਕਸਪੋ ਨੂੰ ਜਿਹੜਾ ਉਹ ਆ ਕੇ ਜ਼ਰੂਰ ਆਨੰਦ ਮਾਣਿਓ। ਹੁਣ ਤਾਂ ਅੱਜ ਤਾਂ ਇਹ ਖਤਮ ਹੋ ਗਈ ਆ, ਇਸ ਦਾ ਲਾਸਟ ਡੇਟ ਸੀਗਾ। ਪਰ ਅਗਲੇ ਸਾਲ ਜਦੋਂ ਹੋਵੇ ਤਾਂ ਫਿਰ ਜਿਹੜਾ ਜੀ। ਇਸਨੂੰ ਜ਼ਰੂਰ ਸੋ ਦੇਖਣ ਬਹੁਤ ਜਾਓ। ਵਧੀਆ ਤੁਸੀਂ ਵੀਡੀਓਜ਼ ਬਣਾ ਕੇ ਲਿਆਏ ਆ, ਉਹ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਦੇ ਨਾਲ ਸਾਂਝੀਆਂ ਕਰਾਂਗੇ ਜੀ। ਜੀ, ਬਿਲਕੁਲ, ਬਿਲਕੁਲ। ਤੇ ਤੇ ਇਕਨੋਮੀ ਦੀ ਗੱਲ ਕਰਦੇ ਜਾਈਏ। ਜੀ, ਸਟਾਕ ਮਾਰਕੀਟ ਦੀ ਕਰਦੇ ਹਾਂ ਹਰਜੋਤ ਸਿੰਘ ਜੀ ਗੱਲ। ਜੀ, ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਸਟਾਕ ਮਾਰਕੀਟ ਇਕੋਨਮੀ ਆਈ ਥਿੰਕ ਇਕਨੋਮੀ ਦਾ ਬੁਰਾ ਹਾਲ। ਇਨਫਲੇਸ਼ਨ ਕਹਿੰਦੇ ਵੀ 42 ਸਾਲਾਂ 'ਚ ਰਿਕਾਰਡ ਤੋੜ। 7.5% ਤੇ ਚਲ ਗਈ ਹੈ। ਬਿਲਕੁਲ, ਇਹ ਜਨਵਰੀ ਦੇ ਮੁਕਾਬਲੇ ਪਿਛਲੇ ਸਾਲ ਦੇ ਨਾਲੋਂ 7% ਜਿਹੜੀ ਉਹ ਵਧੀ ਆ। ਇਹ ਆંકੜੇ ਆਉਣ ਤੋਂ ਬਾਅਦ ਦੇ ਵਿੱਚ ਸਟਾਕ ਮਾਰਕੀਟ ਨੂੰ ਵੀ ਝਟਕਾ ਜਿਹੜਾ ਉਹ ਲੱਗਾ ਆ। ਜੀ, ਡਾਓ ਜੋਨਸ ਜਿਹੜਾ ਇਸ ਵੀਕ ਦੇ ਵਿੱਚ ਉੱਤੇ ਨੂੰ ਜਾ ਰਿਹਾ ਸੀਗਾ, ਉਹ ਅੱਜ 500 ਤੇ 26 ਪੁਆਇੰਟ ਡਿੱਗਾ, 35,242 ਤੇ ਬੰਦ ਹੋਇਆ। S&P 83 ਪੁਆਇੰਟ ਡਿੱਗਾ, 4504 ਤੇ। ਨੈਸਡੈਕ 304 ਪੁਆਇੰਟ ਡਿੱਗ ਕੇ 14,185 ਤੇ ਬੰਦ ਹੋਇਆ। ਸੋਨੇ ਦਾ ਭਾਅ $1,826 ਪ੍ਰਤੀ ਆਉਂਸ ਜਿਹੜਾ ਹੋ ਰਿਹਾ। 10 ਈਅਰ ਯੀਲਡ ਮੈਂ ਆਪਣੇ ਜਿੰਨੇ ਚਿਰ ਹੋ ਗਿਆ ਪਹਿਲੀ ਦੀ 2% ਤੋਂ ਉੱਤੇ ਜਿਹੜੀ ਆ ਉਹ ਇਸ ਟਾਈਮ ਦੇਖੀ ਆ। ਸੋ ਬੌਂਡਸ ਜਿਹੜੇ ਉਹ ਇਸ ਟਾਈਮ ਕਾਫੀ ਗੁੱਡ ਕਰ ਰਹੇ ਆ। 10 ਈਅਰ ਯੀਲਡ ਜਿਹੜੀ ਉਹ 2% ਤੇ ਆ। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ ਆ, ਉਸ ਦੀ ਕੀਮਤ 43,219 ਦੇ ਉੱਤੇ ਚੱਲ ਰਹੀ ਆ। ਸੋ ਇਨਫਲੇਸ਼ਨ ਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜੇ ਘਰ ਵੀ ਖਰੀਦ ਰਹੇ ਆ, ਲੋਨ ਲੈਣੇ ਆ, ਉਹ ਤੁਹਾਨੂੰ ਦੱਸਦੇ ਜਾਈਏ। ਕਹਿੰਦੇ ਇਨਫਲੇਸ਼ਨ ਨੂੰ ਦੇਖਦੇ ਹੋਏ ਫੈਡਰਲ ਰਿਜ਼ਰਵ ਬੋਰਡ ਬਹੁਤ ਵੱਡਾ ਸਟੈਪ ਚੱਕਣ ਜਾ ਰਿਹਾ। ਜੁਲਾਈ ਪਹਿਲੀ ਨੂੰ ਪੱਕਾ ਇਹ ਕਹਿੰਦੇ ਘੱਟੋ ਘੱਟ 1% ਦਾ ਇੰਟਰਸਟ ਰੇਟ ਸਿੱਧਾ ਹੀ ਉਹ ਵਧਾਉਣਾ ਹੀ ਪੈਣਾ ਆ। ਵਧਾਊਗਾ ਜੀ। ਸੋ ਇਹਦੇ ਉੱਤੇ ਜੇ ਕਾਬੂ ਨਾ ਪਾਇਆ ਗਿਆ ਤਾਂ ਇਹ ਲੀਹੋਂ ਲੱਥ ਜਾਣੀ ਹੈ ਰੇਲ ਗੱਡੀ ਇਨਫਲੇਸ਼ਨ ਵਾਲੀ, ਤੇ ਫਿਰ ਮੁੜ ਕੇ ਚੜ੍ਹਨੀ ਬਹੁਤ ਔਖੀ ਆ।
ਤੇ ਸਭ ਨੂੰ ਹੀ ਪਤਾ ਹੈ ਹਰਜੋਤ ਸਿੰਘ ਜੀ ਬਾਅਦ ਦੇ ਵਿੱਚ ਕੀ ਹਾਹਾਕਾਰ ਜਿਹੜੀ ਸੋ ਉਹ ਮਚੀ ਹੋਈ ਆ 99% ਚਾਂਸ ਆ ਵੀ ਮਾਰਚ ਵਿੱਚ ਅੱਧਾ ਪਰਸੈਂਟ ਹੋਊਗਾ ਹੂੰ ਤੇ ਜੁਲਾਈ 'ਚ 1% ਹੋਊਗਾ। ਸੋ ਸੋ ਕਾਫੀ ਵੱਡਾ। ਸੋ ਇਸੇ ਤਰ੍ਹਾਂ ਯੂਐਸ ਦੇ $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 54 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। ਜੀ ਤੇ ਹਰਜੋਤ ਸਿੰਘ ਜੀ ਜਿਹੜੀ ਤੁਸੀਂ ਗੱਲ ਆਖੀ ਆ ਸੋ ਇਹਦਾ ਮਤਲਬ ਆ ਵੀ ਇਸ ਮਹੀਨੇ ਦੇ ਵਿੱਚ ਜਿਨ੍ਹਾਂ ਨੇ ਫਿਰ ਘਰ ਖਰੀਦਣੇ ਉਹ ਜ਼ਿਆਦਾ ਜ਼ੋਰ ਲਾਉਣਗੇ ਜੀ ਜਿਹੜਾ ਬਾਇਰ ਆ ਉਹ ਮੇ ਵੀ ਐਕਸਟਰਾ ਡਾਲਰ ਦੇਣ ਨੂੰ ਵੀ ਰਾਜੀ ਹੋ ਜਾਊਗਾ ਸੋ ਸੈਲਰ ਦੇ ਲਈ ਇਹ ਹੁਣ ਕਹਿ ਸਕਦੇ ਆ ਵੀ 골ਡਨ ਪੀਰੀਅਡ ਚੱਲ ਰਿਹਾ ਆ ਰੇਟ ਹਾਈਕ ਤੋਂ ਜਿਹੜਾ ਉਹ ਪਹਿਲਾਂ ਸੋ ਆਪੋ ਆਪਣੇ ਭਾਈ ਰੀਅਲਟਰਸ ਦੇ ਨਾਲ ਗੱਲ ਕਰਕੇ ਦੇਖਿਓ ਜਿੰਨੇ ਵੀ ਜੀ ਜੋ ਕੁਝ ਵੀ ਜਿਹੜਾ ਉਹ ਕਰਨਾ ਹੈਗਾ ਆ ਤੇ ਸਮਾਂ ਸਮਾਪਤ ਆ ਮਿਲਦੇ ਹਾਂ ਅਗਲੀ ਵਾਰ ਉਦੋਂ ਤੱਕ ਲਈ ਮੇਰੇ ਰਾਜਕੀਰ ਸਿੰਘ ਵੱਲੋਂ ਜੀ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਸੁਣਦੇ ਰਹੋ ਜੀ ਪੰਜਾਬੀ ਰੇਡੀਓ US USA